अस्सलाम वालेकुम जी। वीडियो शुरू करन तो पहला मैं अपने वीरां नूं एक गल दस दवां भी उंज मैं ये वीडियो बनाना तां नहीं चाहता सी, क्योंकि मैं एक टिकटॉक दे उत्ते वीडियो देखी ते मैं क्या उहनूं मैं देख के हिसाब किताब लाया भी यार ये वीडियो एक वकील साहब दी सी। मैं क्या व्यूज़ की खातर वीडियो बनाई गई है, पर थोड़ी देर तो बाद फिर मैं देखदा भी फेसबुक दे उत्ते भी एक होर अकाउंट तो वीडियो जिहड़ी है ना वो बनी ਤੇ ਫਿਰ ਇਹ ਇੰਜ ਲੱਗਾ ਵੀ ਇਹ ਤਾਂ ਇੱਕ ਮਨਸੂਬਾਬੰਦੀ ਦੇ ਤਹਿਤ ਵੀਡੀਓ ਜਿਹੜੀਆਂ ਬਣਾਈਆਂ ਜਾ ਰਹੀਆਂ, ਫਿਰ ਇਹਦਾ ਕੋਈ ਹਲਕਾ ਫੁਲਕਾ ਜਵਾਬ ਤਾਂ ਜਿਹੜਾ ਆ ਉਹ ਹੋਣਾ ਚਾਹੀਦਾ। ਤੇ ਅੰਜਮ ਸਰੋਇਆ ਸਾਹਿਬ ਤੋਂ ਵੀ ਮਾਜ਼ਰਤ ਆ ਜੀ, ਇਹ ਵੀਡੀਓ ਜਿਹੜੀਆਂ ਅੰਜਮ ਸਰੋਇਆ ਸਾਹਿਬ ਦੇ ਖਿਲਾਫ ਬਣਾਈ ਗਈਆਂ ਤੇ ਪਹਿਲਾਂ ਇਹ ਵੀਡੀਓ ਦੇਖਦੇ ਆ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ। ਅੰਜਮ ਸਰੋਇਆ ਸਿਆਣੇ ਆਂਦੇ ਨੇ ਬੰਦੇ ਚਾਰ ਬਿਠਾ ਕੇ ਗੱਲਾਂ ਤੇ ਕੰਮ ਵਿੱਚੋਂ ਸਰੋਇਆ ਸਾਹਿਬ ਨੂੰ ਰਜ਼ਾਈ ਚੋਂ ਵੀ ਬਾਹਰ ਕੱਢਣਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਬਾਹਰ ਧੁੱਪ ਤੇ ਇਹਨੂੰ ਚੜ ਗਿਆ। ਔਰ ਸਰੋਇਆ ਸਾਹਿਬ ਵੇਖਣ ਨੂੰ ਆਲਮ ਤੇ ਕਰਨ ਨੂੰ ਖਾਲੀ ਅੜਿਆ ਡੇਰਿਆਂ ਦੇ ਉੱਤੇ ਬਹਿ ਕੇ ਭੁੱਖੇ ਦੀ ਨੜੀ ਹੱਥ 'ਚ ਫੜ ਕੇ ਬਹੁਤੀਆਂ ਗੱਲਾਂ ਕਰਦੇ, ਉੱਥੇ ਇੰਜ ਕਰਕੇ ਬੈਠੇ ਹੁੰਦੇ ਜਿਵੇਂ ਬੋਲੇ ਹੀ ਜਿਵੇਂ ਫਾਇਲ ਲੱਗਣਾ। ਤੇ ਸਰੋਇਆ ਸਾਹਿਬ ਸਜਾਦ ਜੱਟ ਹੋਰਾਂ ਨੂੰ ਇੰਟਰਵਿਊ ਦੇ ਰਹੇ ਸਨ ਵੇਖੋ ਪੰਜਾਬ ਵਾਸਤੇ, ਉਹ ਘਰ ਰੱਖਿਆ ਮੰਜੀਆਂ ਡਿੱਠੀਆਂ ਨੇ। ਆਖਿਆ ਜੀ ਪੰਜਾਬੀ ਕਾਨਫਰੰਸ ਸਰਕਾਰਾਂ ਨੇ ਕਰਾਈ ਹੈ, ਮੈਂ ਤਾਂ ਨਹੀਂ ਗਿਆ ਤੇ ਅਸੀਂ ਉੱਥੇ ਕੀ ਗੱਲ ਕਰਨੀ, ਸਾਡੀ ਕਿਹੜਾ ਕਿਸੇ ਨੇ ਸੁਣਨੀ। ਫੇਰ ਆਂਦੇ ਨੇ ਕਿ ਪੰਜਾਬੀ ਜਿਹੜੀ ਹੁੰਦੀ ਹੈ ਉਹ ਪਿੰਡਾਂ 'ਚ ਅਸੀਂ ਬੋਲਦੇ ਆ, ਕਿਹੜਾ ਸ਼ਹਿਰਾਂ 'ਚ। ਕੋਈ ਕਹੇ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮੰਗੇ। ਅੰਜਮ ਸਰੋਇਆ ਸਾਰੀ ਰਾਤ ਰੋਇਆ ਤੇ ਅੱਗੇ ਆ ਗਿਆ ਟੋਇਆ। ਅੱਲਾ ਦੇ ਆ ਬੰਦਿਆ, ਕਿਸਾਨੀ ਦੀ ਗੱਲ ਉੱਥੇ ਹੀ ਕਰਨੀ ਹੈ ਜਿੱਥੇ ਸਰਕਾਰਾਂ ਬੈਠੀਆਂ। ਸਰਕਾਰਾਂ ਦੇ ਮੂੰਹ ਤੇ ਗੱਲ ਕਰ ਸਰਕਾਰਾਂ ਦੇ ਨਾਲ, ਫੇਰ ਹੀ ਤਾਂ ਪਤਾ ਚੱਲੇ ਕਿਹੜਾ ਕਿੱਡਾ ਬੰਦਾ ਹੈ, ਉਹ ਕਿਹੜੀ ਕਿੱਡੀ ਗੱਲ ਕਰਦਾ ਸਰਕਾਰ ਦੇ ਮੂੰਹ ਤੇ। ਹਮੇਸ਼ਾ ਵਾਲੇ ਫਾਟਕ ਦੇ ਉੱਤੇ ਸਰਕਾਰ ਆਵੇ ਜਨਾਬ ਦੀ ਗੱਲ ਸੁਣਨ, ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਮੇਰੇ ਭਰਾਓ, ਇਸ ਪੰਜਾਬੀ ਕਾਨਫਰੰਸ ਦੇ ਅੰਦਰ ਇੱਕ ਉਚੇਚਾ ਪ੍ਰੋਗਰਾਮ ਸੀ, ਪੈਨਲ ਡਿਸਕਸ਼ਨ ਸੀ ਕਿਸਾਨੀ ਦੇ ਮੁੱਦਿਆਂ ਦੇ ਉੱਤੇ, ਜਿਹਦੇ ਵਿੱਚ ਰਾਜਾ ਸਾਦੁਕੁੱਲਾ ਸਾਹਿਬ ਨੇ ਤੇ ਦੂਜੇ ਜਿਹੜੇ ਲੋਕ ਉਹਨਾਂ ਦੇ ਨਾਲ ਸਨ, ਇਹਨਾਂ ਨੇ ਗੱਜ ਵੱਜ ਕੇ ਹਕੂਮਤ ਪੰਜਾਬ ਦੇ ਉੱਤੇ ਉਹਦੀਆਂ ਪਾਲਿਸੀਆਂ ਤੇ ਤਨਕੀਦ ਵੀ ਕੀਤੀ ਤੇ ਫਿਊਚਰ ਪਲੈਨਿੰਗ ਵੀ ਦੱਸੀ ਤੇ ਅਸੀਂ ਆਉਣ ਵਾਲੇ ਵਕਤ ਦੇ ਵਿੱਚ ਕਿਸ ਤਰ੍ਹਾਂ ਕਿਸਾਨੀ ਨੂੰ ਬਿਹਤਰ ਤੋਂ ਬਿਹਤਰ ਕਰ ਸਕਦੇ ਆ। ਕਲਿੱਪ ਗਾਲਬਨ YouTube ਦੇ ਉੱਤੇ ਪਿਆ, ਜੇ ਨਹੀਂ ਪਿਆ ਤਾਂ ਮੇਰੀ ਵੱਟੂ ਸਾਹਿਬ ਤੋਂ ਗੁਜ਼ਾਰਿਸ਼ ਹੈ ਕਿ ਇਹਨੂੰ ਜਲਦ ਤੋਂ ਜਲਦ ਅਪਲੋਡ ਕੀਤਾ ਜਾਵੇ ਤਾਂ ਕਿ ਸਾਡੇ ਕਿਸਾਨਾਂ ਦੇ ਜਾਲੀ ਨੈਲਸਨ ਮੰਡੇਲਾ ਸਾਹਿਬ ਜਿਹੜੇ ਨੇ ਉਹ ਵੀ ਇਹਨੂੰ ਵੇਖ ਲੈਣ। ਅੰਜਮ ਸਰੋਇਆ ਸਾਹਿਬ ਤੇ ਕਾਨਫਰੰਸ ਕਰਾਉਣ ਦਾ ਜਾਂ ਇਹਦਾ ਫਾਇਦਾ ਕੀ ਹੁੰਦਾ ਇਹਦਾ ਤੁਹਾਨੂੰ ਨਹੀਂ ਪਤਾ। ਬਸ ਇਸ ਤਰ੍ਹਾਂ ਨਾਲ ਮੈਂ ਤੁਹਾਨੂੰ ਕਹਾਂਗਾ, ਕਾਨਫਰੰਸ ਦਾ ਮਕਸਦ ਇਹ ਹੁੰਦਾ ਹੈ ਕਿ ਉੱਥੇ ਰਿਸਰਚਰ ਇਕੱਠੇ ਹੁੰਦੇ ਨੇ, ਮਾਈਂਡ ਵਾਲੇ ਲੋਕ ਮਾਈਂਡ ਸਟਾਰਮਿੰਗ ਕਰਦੇ ਨੇ, ਉੱਥੇ ਆ ਕੇ ਬਹਿਸ ਹੁੰਦੀ ਹੈ ਮੁੱਦਿਆਂ ਤੇ, ਗੱਲਾਂ ਤੇ, ਮਸਲਿਆਂ ਤੇ ਫਿਰ ਉਹਦਾ ਕੋਈ ਹੱਲ ਨਿਕਲਦਾ। ਤੇ ਹੁਣ ਤੁਸੀਂ ਇੱਕ ਹੋਰ ਇੰਟਰਵਿਊ ਦਿੱਤਾ ਵੇ, ਉਹ ਮੁੰਡਾ ਸਜਾਦ ਜਾ ਕੇ ਉਹਨੂੰ ਤੁਸੀਂ ਵੇਖੋ ਪੰਜਾਬ ਵਾਲਾ, ਉਹਨੂੰ ਤੁਸੀਂ ਕਿਹਾ ਕਿ ਜੀ ਇਹ ਕਾਨਫਰੰਸ ਤੇ ਉੱਥੇ ਤੇ ਸਰਕਾਰਾਂ ਸਨ, ਮਿਨਿਸਟਰ ਸਨ, ਇੰਨੇ ਮਿਨਿਸਟਰ ਆਏ ਸਨ, ਆਪਣੇ ਮਸਲੇ ਸਰਕਾਰ ਨਹੀਂ ਹੱਲ ਕਰਨੇ ਨੇ, ਸਰਕਾਰਾਂ ਅੱਗੇ ਆਪਣੀ ਗੱਲ ਰੱਖਾਂਗੇ ਤੇ ਉਹਨਾਂ ਨੇ ਹੱਲ ਕਰਨੇ ਨੇ। ਤੁਹਾਡੀ ਦਲੀਲ 'ਚ ਕੋਈ ਵਜ਼ਨ ਨਹੀਂ ਹੈ। ਉੱਥੇ ਖੁਸ਼ ਹੋਣਾ ਚਾਹੀਦਾ ਸੀ ਕਿ ਯਾਰ ਉੱਥੇ ਪੰਜਾਬੀ ਜ਼ਬਾਨ ਦੀ ਗੱਲ ਹੋਈ ਏ, ਕਿਸਾਨਾਂ ਦੀ ਗੱਲ ਹੋਈ ਏ, ਸੈਲਾਬ ਦੀ ਗੱਲ ਹੋਈ ਏ, ਪੰਜਾਬੀ ਸਿਆਸਤ ਦੀ ਗੱਲ ਹੋਈ ਏ, ਹੋਰ ਉੱਥੇ ਯਾਨੀ ਕਲਚਰ ਦੀ ਗੱਲ ਹੋਈ ਏ, ਉੱਥੇ ਭੰਗੜੇ ਡਾਂਸ ਮਾਮਲਾ। ਤੇ ਤੁਹਾਨੂੰ ਤੇ ਇਸ ਕਾਨਫਰੰਸ ਦੀ ਕਾਮਯਾਬੀ ਤੇ ਆਪਣੇ ਭਰਾਵਾਂ ਨੂੰ ਨਾਸਰ ਢਿੱਲੂ ਤੇ ਅਹਿਮਦ ਰਜ਼ਾ ਬੱਟੂ ਸਾਹਿਬ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਸੀ। ਤੁਸੀਂ ਉਹਦੇ 'ਚੋਂ ਕੀੜੇ ਕੱਢਣ ਡਏ ਹੋ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਹੈ। ਤੇ ਨਾਲੇ ਦਲੀਲ ਤੁਹਾਡੀ ਕਿੱਡੀ ਕਮਜ਼ੋਰ ਹੈ ਕਿ ਅੱਲਾ ਦੇ ਬੰਦੇ ਉਹ ਮਿਨਿਸਟਰਾਂ ਅੱਗੇ ਹੀ ਰੋਵਾਂਗੇ, ਆਪਣਾ ਹੋਰ ਆਪਾਂ ਡਾਂਗ ਸੋਟਾ ਚੁੱਕਣ ਜੋਗੇ ਹੈ ਹੀ ਨਹੀਂ, ਨਾ ਚੁੱਕ ਸਕਦੇ ਆ ਨਾ ਇਤਜਾਜ ਕਰ ਸਕਦੇ ਆ। ਹਾਂਜੀ, ਇਹ ਵੀਡੀਓ ਤੁਸੀਂ ਦੋਨੇ ਦੇਖ ਲਈਆਂ। ਜਿਹੜੀ ਤੁਸੀਂ ਪਹਿਲੀ ਵੀਡੀਓ ਦੇਖੀ ਆ ਨਾ, ਆਪਾਂ ਕਾਨਫਰੰਸ ਤੇ ਤਾਂ ਗੱਲ ਬਾਅਦ ਵਿੱਚ ਕਰਾਂਗੇ। ਪਹਿਲਾਂ ਵਕੀਲ ਸਾਹਿਬ ਨੇ, ਸਾਡੇ ਵੀਰ ਨੇ ਇਹ ਗੱਲ ਕੀਤੀ ਆ, ਸਭ ਤੋਂ ਪਹਿਲੀ ਜਿਹੜੀ ਗੱਲ ਕੀਤੀ ਆ ਨਾ ਵੀ ਸਰੋਇਆ ਸਾਹਿਬ ਨੂੰ ਦੀ ਰਜਾਈ, ਵੀ ਸਰੋਇਆ ਸਾਹਿਬ ਦੇ ਉੱਤੋਂ ਰਜਾਈ ਲਾਣੀ ਆ ਤੇ ਉਹ ਦੇਖਣ ਵੀ ਬਾਹਰ ਸੂਰਜ ਨਿਕਲਿਆ, ਵੀ ਸਰੋਇਆ ਸਾਹਿਬ ਦੇ ਉੱਤੋਂ ਰਜਾਈ ਲਾਣੀ ਆ ਤੇ ਉਹ ਦੇਖਣ ਵੀ ਬਾਹਰ ਸੂਰਜ ਨਿਕਲਿਆ ਕਿ ਨਹੀਂ ਨਿਕਲਿਆ। ਉਹ ਵੀਰ ਜੀ, ਮੈਨੂੰ ਤਾਂ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਵੀ ਜਿਹੜੀ ਕਾਨਫਰੰਸ ਵਾਲੀ ਰਜਾਈ ਸੀ ਨਾ, ਉਹਨਾਂ ਨੇ ਤੁਹਾਨੂੰ ਪੰਜਾਬੀ ਬੋਲਣ ਤੇ ਮਜਬੂਰ ਨਹੀਂ ਕੀਤਾ, ਪਰ ਅੰਜਮ ਸਰੋਇਆ ਦੀ ਇੱਕ ਵੀਡੀਓ ਨੇ ਤੁਹਾਨੂੰ ਪੰਜਾਬੀ ਬੋਲਣ ਦੇ ਉੱਤੇ ਮਜਬੂਰ ਕਰ ਦਿੱਤਾ। ਤੇ ਇਹਦਾ ਫਿਰ ਮੰਨਣਾ ਪਊਗਾ ਵੀ ਅੰਜਮ ਸਰੋਇਆ ਬ੍ਰਾਂਡ ਆ। ਤੁਹਾਡੀ ਪਹਿਲੀ ਜਿੰਨੀਆਂ ਵੀ ਵੀਡੀਓ ਆ ਨਾ ਉਹ ਮੈਂ ਦੇਖੀਆਂ ਆ, ਤੁਸੀਂ ਉਰਦੂ ਦੇ ਵਿੱਚ ਬਣਾਈਆਂ ਹੋਈਆਂ, ਤੇ ਅੰਜਮ ਸਰੋਇਆ ਦੇ ਉੱਤੇ ਜਿਹੜੀ ਤੁਸੀਂ ਆ ਵੀਡੀਓ ਬਣਾਈ ਆ ਨਾ, ਇਹ ਤੁਹਾਡੀ ਪਹਿਲੀ ਵੀਡੀਓ ਆ ਜਿਹੜੀ ਪੰਜਾਬੀ ਜ਼ੁਬਾਨ ਦੇ ਵਿੱਚ ਬਣੀ ਆ। ਤੇ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਮੈਨੂੰ ਵੀ ਪੰਜਾਬੀ ਕਾਨਫਰੰਸ ਤੀਜੀ ਕਾਨਫਰੰਸ ਸੀਗੀ, ਲੇਕਿਨ ਉਹ ਤੁਹਾਨੂੰ ਇਸ ਗੱਲ ਤੇ ਮਜਬੂਰ ਨਹੀਂ ਕਰ ਸਕੀ ਵੀ ਤੁਸੀਂ ਪੰਜਾਬੀ ਬੋਲੋ। ਇਹ ਬੜੀ ਖੁਸ਼ੀ ਦੀ ਗੱਲ ਆ। ਉਸ ਤੋਂ ਬਾਅਦ ਤੁਸੀਂ ਇੱਕ ਗੱਲ ਕੀਤੀ ਆ ਗਵਾਹੀ ਵਾਲੀ। ਕਿਹੜੀ ਗਵਾਹੀ ਦੀ ਤੁਸੀਂ ਗੱਲ ਕਰਦੇ ਆ ਜੀ? ਸਾਡੇ ਅਦਾਲਤੀ ਨਿਜ਼ਾਮ ਦੀ ਗੱਲ ਕਰਦੇ ਆ ਗਵਾਹੀਆਂ ਵਾਸਤੇ, ਜਿਹਦੇ ਵਿੱਚ ਸਾਡੀ ਅਦਾਲਤ ਜਿਹੜਾ ਗਵਾਹ ਮੰਗਦੀ ਆ ਨਾ, ਜਿਹੜੇ ਦੋ ਗਵਾਹ ਚਸ਼ਮਦੀਦ ਮੰਗਦੀ ਆ, ਉਹ ਇਦਾਂ ਹੋਣੇ ਚਾਹੀਦੇ ਆ ਵੀ ਉਹ ਵਕੂਆ ਉਹਨਾਂ ਨੇ ਨਾਲ ਰਲ ਕੇ ਕਰਾਇਆ ਹੋਵੇ। ਯਾਨੀ ਕਿ ਹੁਣ ਮੇਰੇ ਨਾਲ ਕੋਈ ਮਸਲਾ ਬਣਨਾ ਹੋਵੇ ਤੇ ਮੈਨੂੰ 2 ਗਵਾਹ ਨਾਲ ਰੱਖਣੇ ਪੈਣੇ ਆ ਵੀ ਯਾਰ ਮੇਰੇ ਨਾਲ ਫਲਾਣੀ ਜਗ੍ਹਾ ਮੇਰੇ ਉੱਤੇ ਹਮਲਾ ਹੋਣਾ ਤੇ ਤੁਸੀਂ ਦੋਨਾਂ ਨੇ ਉਹ ਖੜੋ ਕੇ ਦੇਖਣਾ
ਤੇ ਫਿਰ ਆਪਾਂ ਅਦਾਲਤ ਦੇ ਵਿੱਚ ਇਸ ਗੱਲ ਦੀ ਗਵਾਹੀ ਦੇਣੀ ਹੈਗੀ ਹੈ। ਤੇ ਬਾਈ ਇਹੋ ਜਿਹੇ ਦੋ ਗਵਾਹ ਕਿਸੇ ਦੇ ਕੋਲ ਵੀ ਨਹੀਂ ਹੁੰਦੇ ਹੈਗੇ। ਜੇ ਤੁਸੀਂ ਇੱਕ ਗੱਲ ਕਰਦੇ ਨਾ ਤੇ ਉਹ ਬੜੀ ਸੋਹਣੀ ਲੱਗਣੀ ਸੀ ਵੀ ਤੁਸੀਂ ਇਹ ਗੱਲ ਕਰਦੇ ਨਾ ਵੀ ਖੂਨੀ ਰਿਸ਼ਤੇ ਜਿਹੜੇ ਆ ਉਹ ਸਿਰਫ ਅਦਾਲਤਾਂ ਦੇ ਵਿੱਚ ਗਵਾਹੀਆਂ ਵਾਸਤੇ ਖੜੇ ਹੁੰਦੇ ਆ, ਹੋਰ ਕੋਈ ਬੰਦਾ ਜਿਹੜਾ ਹੈ ਗਵਾਹੀ ਵਾਸਤੇ ਖੜਾ ਨਹੀਂ ਹੁੰਦਾ। ਤੇ ਮੈਂ ਕਹਿੰਦਾ ਵੀ ਤੁਹਾਨੂੰ ਸ਼ਾਬਾਸ਼ ਲੱਭਣੀ ਸੀਗੀ ਤੇ ਬੰਦਿਆਂ ਨੇ ਦੇਣੀ ਵੀ ਸੀ ਕਿ ਯਾਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ, ਤੁਸੀਂ ਆਪ ਹਾਲਾਂਕਿ ਵਕੀਲ ਆ ਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈਗੀ ਵੀ ਸਾਡੇ ਅਦਾਲਤੀ ਨਿਜ਼ਾਮ ਦੇ ਵਿੱਚ ਗਵਾਹਾਂ ਦੇ ਨਾਲ ਕੀ ਹੁੰਦਾ। ਤੇ ਇਹ ਗੱਲ ਸੱਚੀ ਆ ਤੁਹਾਡੀ ਵੀ ਗਵਾਹੀ ਦੇਣ ਵਾਸਤੇ ਜਿਹੜਾ ਕੋਈ ਹੋਰ ਬੰਦਾ ਨਾ ਸਵਾਏ ਖੂਨੀ ਰਿਸ਼ਤਿਆਂ ਤੋਂ ਕੋਈ ਬੰਦਾ ਬਾਈ ਤਿਆਰ ਕੋਈ ਨਹੀਂ ਹੁੰਦਾ। ਤੇ ਤੁਸੀਂ ਇਹ ਜਿਹੜੀ ਵੀਡੀਓ ਬਣਾਈ ਆ ਨਾ ਇਹ ਵਕੀਲਾਂ ਵਾਲੇ ਹਿਸਾਬ ਦੀ ਹੋਈ ਲੱਗੀ ਹੈਗੀ ਆ, ਆਪਣੇ ਪੇਸ਼ੇ ਦੇ ਇਤਬਾਰ ਨਾਲ ਤੁਹਾਡੀ ਬੜੀ ਚੰਗੀ ਗੱਲ ਸੀਗੀ ਵੀ ਗੱਲ ਇਹ ਆ ਵੀ ਅਸੀਂ ਤਾਂ ਮੁਲਜ਼ਮ ਵੱਲੋਂ ਵੀ ਵਕਾਲਤ ਕਰਨੀ ਆ ਤੇ ਮੁਦਈ ਵੱਲੋਂ ਵੀ ਕਰਨੀ ਆ ਤੇ ਤੁਹਾਨੂੰ ਜਿੱਧਰੋਂ ਸੁਨੇਹਾ ਲੱਭ ਗਿਆ ਤੁਸੀਂ ਉਸ ਹਿਸਾਬ ਦੀ ਜਿਹੜੀ ਆ ਵੀਡੀਓ ਉਹ ਬਣਾ ਦਿੱਤੀ। ਤੇ ਗੁੱਸਾ ਨਾ ਕਰੋ, ਬਿਲਕੁਲ ਇਹ ਸਾਫ਼ ਪਤਾ ਲੱਗਦਾ ਵੀ ਤੁਸੀਂ ਇਹ ਜਿਹੜੀ ਆ ਵੀਡੀਓ ਬਣਾਈ ਆ ਨਾ ਇਹ ਵਿਊਜ਼ ਦੀ ਖਾਤਰ ਹੀ ਬਣਾਈ ਸੀਗੀ। ਤੇ ਉਸ ਤੋਂ ਬਾਅਦ ਜਦੋਂ ਇਹ ਵੀਡੀਓ 70,000 ਚੱਲ ਗਈ ਤੁਸੀਂ ਦੂਜੀ ਵੀਡੀਓ ਵੀ ਅੰਜਮ ਸਰੋਇਆ ਸਾਹਿਬ ਦੇ ਖਿਲਾਫ ਬਣਾਈ ਪਰ ਤੁਹਾਡੇ ਕੋਲ ਕਰਨ ਵਾਸਤੇ ਗੱਲ ਕੋਈ ਨਹੀਂ ਸੀਗੀ। ਫਿਰ ਤੁਸੀਂ ਦੋ ਲਤੀਫੇ ਸੁਣਾ ਕੇ ਨਾ ਵੀਡੀਓ ਦਾ ਗੁਜ਼ਾਰਾ ਕੀਤਾ। ਤੇ ਹੁਣ ਆਉਂਦੇ ਆ ਜੀ ਕਾਨਫਰੰਸ ਵੱਲੇ ਜਿਹੜੀ ਅੰਜਮ ਸਰੋਇਆ ਸਾਹਿਬ ਨੇ ਗੱਲ ਕੀਤੀ ਸੀਗੀ ਵੀ ਇਹ ਕਾਨਫਰੰਸ ਜਿਹੜੀ ਆ ਸਿਆਸੀ ਕਾਨਫਰੰਸ ਹੋ ਗਈ ਹੋਈ ਆ। ਤੇ ਦੂਸਰੇ ਵੀਰ ਨੇ ਜਿਹੜੀ ਵੀਡੀਓ ਬਣਾਈ ਆ ਇਹ ਦੋਨਾਂ ਦਾ ਤਕਰੀਬਨ ਲਫ਼ਜ਼ ਜਿਹੜੇ ਆ ਮਿਲਦੇ ਜੁਲਦੇ ਹੀ ਆ। ਆਪਾਂ ਇਸ ਗੱਲ ਤੇ ਦੋਨਾਂ ਦਾ ਹੀ ਆਪਾਂ ਜਵਾਬ ਦੇਵਾਂਗੇ ਸੋਹਣੇ ਤੇ ਮਿੱਠੇ ਜਿਹੇ ਲਫ਼ਜ਼ਾਂ ਦੇ ਵਿੱਚ ਵੀ ਤੁਸੀਂ ਦੋਨਾਂ ਨੇ ਇਹ ਗੱਲ ਕੀਤੀ ਆ ਵੀ ਕਾਨਫਰੰਸ ਕੀ ਗੱਲ ਵੀ ਰਹਿਮੇ ਸ਼ਾਹ ਹੋ ਜਾਂਦੀ ਜਾਂ ਜਿਹੜੀ ਸਰਕਾਰਾਂ ਆ ਉਹ ਤੁਹਾਡੇ ਕੋਲ ਚੱਲ ਕੇ ਆਂਦੀਆਂ ਜੀ ਕੀ ਗੱਲ ਆ ਨਹੀਂ ਸਕਦੀਆਂ। ਜੇ ਤੁਹਾਡੀ ਤਹਿਰੀਕ ਦੇ ਵਿੱਚ ਦਮ ਹੋਵੇ, ਕੋਈ ਵੀ ਤਹਿਰੀਕ ਦੁਨੀਆ ਦੇ ਵਿੱਚ ਸ਼ੁਰੂ ਹੁੰਦੀ ਹੈ ਨਾ ਤੇ ਉਹਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਉਹ ਹੁੰਦਾ ਨਾ ਜਿਹੜਾ ਬੰਦਿਆਂ ਦਾ ਆਪਣਾ ਜਿਹੜੀ ਸੋਚ ਹੁੰਦੀ ਆ ਉਹ ਇਹੀ ਹੁੰਦੀ ਆ ਵੀ ਜਿਹੜਾ ਸਾਡਾ ਮੁੱਦਾ ਇਹਨੂੰ ਹੱਲ ਕਰਨ ਵਾਸਤੇ ਅਗਲੀ ਪਾਰਟੀ ਸਾਡੇ ਘਰੇ ਚੱਲ ਕੇ ਆਵੇ। ਤੇ ਬਾਈ ਜੀ ਇਹ ਵੀ ਹੋ ਸਕਦਾ ਇਹ ਕੋਈ ਐਡੀ ਔਖੀ ਗੱਲ ਕੋਈ ਨਹੀਂ ਵੀ ਅਸੀਂ ਪਹਿਲਾਂ ਵੀ ਇੱਕ YouTube ਦੇ ਉੱਤੇ ਮੈਂ ਵੀਡੀਓ ਪਾਈ ਸੀਗੀ ਮੈਂ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੇ। ਅਸੀਂ ਤੁਹਾਡੀ ਇਸ ਗੱਲ ਨੂੰ ਬਿਲਕੁਲ ਮੰਨਦੇ ਹਾਂ ਵੀ ਜਿਹੜੀ ਇਹ ਮਸਲਾ ਜਿਹੜਾ ਆ ਇਹ ਸਰਕਾਰੀ ਆ ਤੇ ਇਹ ਸਰਕਾਰਾਂ ਨੇ ਤੇ ਸਿਆਸਤਦਾਨਾਂ ਨੇ ਹੱਲ ਕਰਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਆ ਵੀ ਉੱਥੇ ਜਾ ਕੇ ਅਸੀਂ ਸਰਕਾਰਾਂ ਸਾਹਮਣੇ ਗੱਲਾਂ ਕੀਤੀਆਂ, ਅਸੀਂ ਇਹ ਕਰਤਾ ਉਹ ਕਰਤਾ ਤੇ ਜਿਹੜੀ ਉਹ ਸਪੀਚਾਂ ਸੀਗੀਆਂ ਉਹ ਬੜੀ ਉਹਨਾਂ ਦੇ ਸਰਕਾਰਾਂ ਦੇ ਖਿਲਾਫ ਸੀਗੇ, ਨਾ ਬਾਈ ਮੈਂ ਤੁਹਾਡੀ ਇਸ ਗੱਲ ਤੋਂ ਬਿਲਕੁਲ ਮੁਤਫਿਕ ਨਹੀਂ ਹੁੰਦਾ ਹੈ। ਕਿਉਂਕਿ ਜਦੋਂ ਕੋਈ ਵੀ ਤੁਸੀਂ ਕਾਨਫਰੰਸ ਕਰਾਓ ਜਾਂ ਇਕੱਠ ਕਰੋ, ਜੇ ਤੁਸੀਂ ਉਹਦੇ ਵਿੱਚ ਜਿਨ੍ਹਾਂ ਕੋਲੋਂ ਤੁਸੀਂ ਆਪਣੇ ਜਿਨ੍ਹਾਂ ਅੱਗੇ ਮੁੱਦੇ ਰੱਖਣੇ ਆ ਜੇ ਤੁਸੀਂ ਉਹਨਾਂ ਨੂੰ ਬੁਲਾਓਗੇ ਉਹ ਤੁਹਾਡੇ ਮਹਿਮਾਨ ਹੋ ਗਏ ਬਾਈ। ਤੇ ਸਾਡੀ ਜਿਹੜੀ ਆ ਪੰਜਾਬੀ ਸਾਡਾ ਕਲਚਰ ਆ ਜਿਹੜੀ ਸਾਡੀ ਸਕਾਫਤ ਆ ਨਾ ਉਹ ਮਹਿਮਾਨ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੀ। ਘਰ ਬੁਲਾਏ ਬੰਦੇ ਦੀ ਅਸੀਂ ਕਿਸੇ ਸੂਰਤ ਵੀ ਉਹਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਰਕੇ ਉਹਦੀ ਬੇਇੱਜ਼ਤੀ ਨਹੀਂ ਕਰ ਸਕਦੇ ਹਾਂ। ਤੇ ਇਸ ਵਾਸਤੇ ਜਦੋਂ ਕੋਈ ਮੇਰਾ ਮੰਨਣਾ ਇਹ ਆ ਵੀ ਇਹੋ ਜਿਹੀਆਂ ਕਾਨਫਰੰਸਾਂ ਜਿਹੜੀਆਂ ਸਰਕਾਰਾਂ ਵੀ ਕਰਾਉਂਦੀਆਂ ਬੜੇ ਬੜੇ ਮੁਲਕਾਂ ਦੇ ਵਿੱਚ ਹੁੰਦੇ ਆ ਤੇ ਉਹ ਜਿਹੜੀ ਸਰਕਾਰਾਂ ਇਹੋ ਜਿਹੀ ਕਾਨਫਰੰਸਾਂ ਕਰਾਉਂਦੀਆਂ ਉਹਦੇ ਵਿੱਚ ਜਦੋਂ ਤੁਹਾਨੂੰ ਸੱਦਿਆ ਜਾਵੇ ਤੁਹਾਨੂੰ ਬੁਲਾਇਆ ਜਾਵੇ ਤੁਸੀਂ ਉੱਥੇ ਬਹਿ ਕੇ ਆਪਣਾ ਜਿਵੇਂ ਮਰਜ਼ੀ ਦਾ ਜਿਹੜਾ ਉਹਦੇ ਉੱਤੇ ਤੁਸੀਂ ਗੱਲ ਕਰ ਸਕਦੇ ਆ। ਖੁੱਲ੍ਹ ਖਿਲਾ ਕੇ ਘਰ ਆਏ ਮਹਿਮਾਨ ਅੱਗੇ ਤੁਸੀਂ ਉੱਦਾਂ ਗੱਲ ਨਹੀਂ ਕਰ ਸਕਦੇ ਜਿੱਦਾਂ ਕਿ ਤੁਸੀਂ ਕਿਸੇ ਹੋਰ ਮਹਿਫਲ ਦੇ ਵਿੱਚ ਜਾ ਕੇ ਕਰ ਸਕਦੇ। ਵੀਰ ਜੀ ਅਸੀਂ ਕਾਨਫਰੰਸ ਨੂੰ ਮਾੜਾ ਨਹੀਂ ਕਹਿੰਦੇ, ਨਾ ਅਸੀਂ ਪਹਿਲਾਂ ਕਿਹਾ ਨਾ ਅਸੀਂ ਹੁਣ ਕਹਿੰਦੇ ਆ, ਪਰ ਅਸੀਂ ਇਹ ਗੱਲ ਕਰਦੇ ਆ ਵੀ ਇਹਦਾ ਇੱਕ ਤਰੀਕੇਕਾਰ ਬੜਾ ਸੋਹਣਾ ਹੈਗਾ ਆ ਵੀ ਤੁਸੀਂ ਤਹਿਸੀਲ ਲੈਵਲ ਤੇ ਜ਼ਿਲ੍ਹਾ ਲੈਵਲ ਦੇ ਉੱਤੇ ਜਿਹੜੀ ਹੈ ਇੱਕ ਕਬੀਨਾ ਬਣਾਓ, ਬੰਦਿਆਂ ਦਾ ਇਕੱਠ ਕਰੋ। ਕਾਨਫਰੰਸ ਜਿਹਨੇ ਕਰਾਣੀ ਆ ਉਹ ਕਰਾਵੇ, ਪਰ ਜਿਹੜੇ ਆ ਕੁਝ ਉਹਦੇ ਮੈਂਬਰ ਹੋਣੇ ਚਾਹੀਦੇ ਆ, ਉਹਦਾ ਇੱਕ ਬੋਰਡ ਬਣਨਾ ਚਾਹੀਦਾ ਜਿਹਦੇ ਵਿੱਚ ਤੁਸੀਂ ਜਨਾਬ ਆਪਣੀ ਮੰਗਾਂ ਜਿਹੜੀਆਂ ਆ ਆਪਣਾ ਮਨਸ਼ੂਰ ਜਿਹੜਾ ਆ ਉਹ ਲਿਖੋ ਤੇ ਸਰਕਾਰਾਂ ਨੂੰ ਕੋਈ ਕਾਨਫਰੰਸ ਬੁਲਾ ਕੇ ਉਹਨਾਂ ਦੇ ਅੱਗੇ ਉਹ ਮੁੱਦੇ ਰੱਖੇ ਜਾ ਸਕਦੇ ਆ। ਉਹਨਾਂ ਦੇ ਦਫ਼ਤਰ ਆ ਤੇ ਖੁੱਲੀ ਕਚਹਿਰੀਆਂ ਆ, ਉਹਨਾਂ ਦੇ ਘਰ-ਬਾਰ ਆ, ਆਮ ਹਾਲਾਤ ਦੇ ਵਿੱਚ ਵੀ ਤਾਂ ਤੁਸੀਂ ਜਾ ਕੇ ਉਹਨਾਂ ਨੂੰ ਮਿਲਦੇ ਹੀ ਆ। ਪਹਿਲਾਂ ਵੀਡੀਓ ਬਣੀਆਂ ਨਹੀਂ ਹੈਗੀਆਂ ਉਹਨਾਂ ਦੇ ਨਾਲ ਜਾ ਕੇ। ਅਸੀਂ ਕਿਸੇ ਵੀ ਨਾ ਮਿਨਿਸਟਰ ਦੇ ਖਿਲਾਫ ਆ, ਸਾਡੇ ਤਾਂ ਜਿਹੜੇ ਐਜੂਕੇਸ਼ਨ ਦੇ ਮਿਨਿਸਟਰ ਆ ਰਾਣਾ ਸਾਹਿਬ ਸਾਨੂੰ ਤਾਂ ਬਾਈ ਉਹ ਬੜੇ ਪਸੰਦ ਹੈਗੇ ਆ, ਅਸੀਂ ਇਸ ਗੱਲ ਤੋਂ ਨਹੀਂ ਹੋਏਗਾ, ਲੇਕਿਨ ਇਹ ਤਰੀਕਾਕਾਰ ਨਹੀਂ ਹੈਗਾ, ਤਰੀਕਾ ਗਲਤ ਹੈਗਾ। ਤੁਸੀਂ ਉਹ ਕਬੀਨਾ ਬਣਾਓ, ਉਹਦੇ ਕੋਈ ਮੈਂਬਰਾਨ ਬਣਾਓ, ਆਪਣੀ ਕੋਈ ਮੀਟਿੰਗ ਕਰੋ, ਕਾਨਫਰੰਸ ਲਹਿਦੀ ਕਰਾਓ ਤੇ ਉਹ ਲਿਜਾ ਕੇ ਮੁੱਦੇ ਉਹਨਾਂ ਦੀ ਟੇਬਲ ਦੇ ਉੱਤੇ ਰੱਖੋ ਤੇ ਫਿਰ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੀਆਂ ਮੰਗਾਂ ਹੈਗੀਆਂ। ਭਾਈ ਜਾਨ ਇਹ ਗੱਲ ਕਲੀਅਰ ਆ। ਤੇ ਸਾਡੇ ਵੀਰ ਜਿਹੜੇ ਤੁਸੀਂ ਵੀਡੀਓ ਬਣਾ ਕੇ ਦੇਖ ਲਿਆ, ਤੁਹਾਡੀ ਵੀਡੀਓ ਦੇ ਉੱਤੇ 100 ਦੇ ਲਾਗੇ ਧਾਗੇ ਜਿਹੜੇ ਕਮੈਂਟ ਆਏ ਆ ਉਹਨਾਂ ਤੋਂ 90 ਕਮੈਂਟ ਜਿਹੜੇ ਆ ਅੰਜਮ ਸਰੋਇਆ ਸਾਹਿਬ ਦੇ ਹੱਕ ਦੇ ਵਿੱਚ ਹੈਗੇ ਆ ਤੇ ਤੁਸੀਂ ਦੂਜੀ ਵੀਡੀਓ ਦੇ ਵਿੱਚ 2 ਕਮੈਂਟ ਚੱਕ ਕੇ ਤੇ ਤੁਸੀਂ ਕਹਿੰਦੇ ਜੀ ਵੀ ਆਹ ਦੇਖੋ ਤੇ ਫਲਾਂ। ਭਾਈ ਜਾਨ ਗੱਲ ਇਹ ਹੈਗੀ ਆ ਤਰੀਕਾ ਗਲਤ ਆ। ਸਰੋਇਆ ਸਾਹਿਬ ਦਾ ਵੀ ਕਹਿਣ ਦਾ ਮਕਸਦ ਇਹੀ ਸੀਗਾ ਵੀ ਇਹ ਤਰੀਕਾ ਠੀਕ ਨਹੀਂ ਹੈਗਾ ਤੇ ਮੇਰਾ ਮੰਨਣਾ ਵੀ ਇਹੀ ਆ ਵੀ ਅੰਜਮ ਸਰੋਇਆ ਸਾਹਿਬ ਦਾ ਵੀ ਮੌਕਫ ਜਿਹੜਾ ਵੀਡੀਓ ਦੇ ਵਿੱਚ ਸੀਗਾ ਉਹ ਵੀ ਕੁਝ ਇਦਾਂ ਦਾ ਹੀ ਸੀਗਾ। ਤੁਹਾਨੂੰ ਕੋਈ ਸੁਣਨੇ ਦੇ ਵਿੱਚ ਗਲਤ ਫਹਿਮੀ ਲੱਗੀ ਆ। ਨਾ ਤਾਂ ਅੰਜਮ ਸਰੋਇਆ ਸਾਹਿਬ ਨਾਜ਼ਰ ਢਿੱਲੋਂ ਦੇ ਖਿਲਾਫ ਹੈਗੇ ਆ, ਨਾ ਅੰਜਮ ਸਰੋਇਆ ਸਾਹਿਬ ਅਹਿਮਦ ਰਜ਼ਾ ਜਿਹੜੇ ਸਾਡੇ ਵੱਟੂ ਸਾਹਿਬ ਆ ਸਾਡੇ ਵੀਰਨਾ ਉਹਨਾਂ ਦੇ ਖਿਲਾਫ ਹੈਗੇ।
ਇਸ ਵਾਸਤੇ ਇਸ ਪਰਾਪ ਗੰਡੇ ਨੂੰ ਜਿਹੜਾ ਆ ਉਹ ਜ਼ਿਆਦਾ ਹਵਾ ਨਾ ਦਿਓ। ਤੇ ਢੋਲ ਜਿੱਥੇ ਤੁਸੀਂ ਕਹਿੰਦੇ ਆ ਨਾ ਵੀ ਢੋਲ ਅੰਦਰੋਂ ਖਾਲੀ ਹੁੰਦਾ, ਤੇ ਢੋਲ ਭਾਈ ਢਕੇ ਹੀ ਸੁਹਾਣੇ ਲੱਗਦੇ ਆ, ਤੇ ਇਹ ਢੋਲ ਨਾ ਵੱਜੇ ਤਾਂ ਬਹੁਤ ਚੰਗੀ ਗੱਲ ਆ। ਤੇ ਮਿਹਰਬਾਨੀ ਕਰਕੇ ਇਹ ਜਿਹੜਾ ਨਾ ਇਹ ਜਿਹੜੀ ਤੁਸੀਂ ਇਹ ਅੱਗ ਜਾਂ ਭੱਠੀ ਤੁਸੀਂ ਬਾਲਣੀ ਸ਼ੁਰੂ ਕੀਤੀ ਆ ਨਾ, ਇਹਦੇ ਤੋਂ ਪੈਰ ਪਿੱਛੇ ਖਿੱਚ ਲਓ। ਅਸੀਂ ਸਾਰੇ ਪੰਜਾਬ ਦੇ ਹਾਮੀ ਆ, ਅਸੀਂ ਪੰਜਾਬੀ ਆ, ਤੇ ਸਾਡਾ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।